ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਵਾਈਟ ਹਾਊਸ ਦੇ ਵਿੱਚ ਇਸ ਟਾਈਮ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਆ ਹੈਗਸਤ ਨੂੰ ਲੈ ਕੇ। ਹੁਣ ਕਹਿੰਦੇ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਤਰ੍ਹਾਂ ਨਾਲ ਸੈੱਲ ਆਊਟ ਕਰ ਰਿਹਾ ਵੀ ਜਿਹੜਾ ਐਡਮਿਰਲ ਹੈਗਾ ਐਡਮ ਫਰੈਂਕ ਐਮ ਬ੍ਰੈਡਲੀ ਜੋ ਐਡਮਿਰਲ ਆ ਉਸ ਨੇ ਡਾਇਰੈਕਟ ਕੀਤਾ ਸੀਗਾ ਵੀ ਸੈਕੰਡ ਟਾਈਮ ਤੁਸੀਂ ਜੋ ਵੈਨਜ਼ੂਏਲਾ ਤੋਂ ਇੱਧਰ ਨੂੰ ਆ ਰਹੀ ਸੀ ਬੋਟ ਉਹਨੂੰ ਜਿਹੜੀ ਆ ਗੋਲੀ ਮਾਰ ਸਕਦੇ ਹੈਗੇ, ਉਹਦੇ ਤੇ ਅਟੈਕ ਕਰ ਸਕਦੇ ਹੈਗੇ ਆ। ਆਫੀਸ਼ੀਅਲ ਜਿਹੜੇ ਕਾਂਗਰਸ ਦੇ ਵਿੱਚ ਤੇ ਪੈਂਟਾਗਨ ਦੇ ਵਿੱਚ ਇਹ ਕਹਿ ਰਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਸ ਤਰ੍ਹਾਂ ਪੀਟ ਹੈਗਸਤ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈਗਾ ਸੈਕੰਡ ਸਟ੍ਰਾਈਕ ਟੂ ਕਿਲ ਸਰਵਾਈਵਰਸ ਦੀ। ਕੈਰੋਲਿਨ ਲਵਿਟ ਨੇ ਵਾਈਟ ਹਾਊਸ ਜੋ ਪ੍ਰੈਸ ਸੈਕਟਰੀ ਉਹਨਾਂ ਨੇ ਸੋਮਵਾਰ ਨੂੰ ਨਾਮ ਵੀ ਦੱਸਤਾ ਸੀ ਵੀ ਫਰੈਂਕ ਬ੍ਰੈਡਲੀ ਆ ਜੇ ਆਫੀਸਰ ਜਿਨ੍ਹਾਂ ਨੇ ਇਸ ਦੂਸਰੀ ਵਾਰੀ ਜਿਹੜਾ ਡਾਇਰੈਕਟ ਕੀਤਾ ਸੀ ਇਸ ਅੰਗੇਜਮੈਂਟ ਨੂੰ, ਪਰ ਕਹਿੰਦੇ ਵੀ ਉਹ ਵਿਦ ਇਨ ਦਾ ਲਾਅ ਸੀਗਾ ਤੇ ਇਸ ਕਰਕੇ ਉਸਨੇ ਕੀਤਾ ਸੀ। ਵਾਈਟ ਹਾਊਸ ਦੀ ਸਟੇਟਮੈਂਟ ਉਸ ਟਾਈਮ ਤੇ ਆਈ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਨਹੀਂ ਚਾਹੁੰਦਾ ਸੀ ਵੀ ਦੂਸਰੀ ਵਾਰੀ ਜਿਹੜਾ ਅਟੈਕ ਆ ਉਹ ਕੀਤਾ ਜਾਵੇ। ਤੇ ਨਾਲ ਜਦੋਂ ਉਹਨਾਂ ਨੂੰ ਇਹ ਕੁਐਸਚਨ ਪੁੱਛਿਆ ਗਿਆ ਵੀ ਜਿਹੜਾ ਪੀਟ ਹੈਗਸਟ ਆ ਉਹਨਾਂ ਦੇ ਨਾਲ ਕੀ ਤੁਹਾਡੀ ਗੱਲਬਾਤ ਹੋਈ, ਉਹ ਕਹਿੰਦੇ ਵੀ ਉਹਨਾਂ ਨੇ ਨਹੀਂ ਆਰਡਰ ਕੀਤਾ ਹੈਗਾ, ਜਿਹਦੇ ਨਾਲ ਦੋ ਬੰਦਿਆਂ ਦੀ ਬਾਅਦ ਦੇ ਵਿੱਚ ਸੈਕੰਡ ਸਟ੍ਰਾਈਕ ਤੋਂ ਮੌਤ ਹੋਈ ਹੈਗੀ ਆ। ਤੇ ਪ੍ਰੈਜ਼ੀਡੈਂਟ ਨੇ ਕਿਹਾ ਵੀ ਹਾਂ ਮੈਂ ਉਸ ਨੂੰ ਉਹਦੇ ਤੇ ਬਿਲੀਵ ਕਰਦਾ ਹੈਗਾ। ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਹੈਗਸਤ ਨੂੰ ਇੱਕ ਤਰ੍ਹਾਂ ਦੇ ਨਾਲ ਇੱਥੋਂ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਆ ਤੇ ਇੱਕ ਜੋ ਆਫੀਸਰ ਆ ਉਸ ਨੂੰ ਹੁਣ ਜਿਹੜੀ ਪਛਾਣ ਜਿਹੜੇ ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਜਿਹੜਾ ਬਲੇਮ ਲਾ ਰਹੇ ਹੈਗੇ ਆ। ਡੈਮੋਕ੍ਰੇਟਸ ਨੇ ਇਹ ਪਿਛਲੇ ਵੀਕ ਰਿਪੋਰਟ ਕੀਤਾ ਸੀ ਵੀ ਆਪਾਂ ਇਹ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਊਗੀ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਅਟੈਕ ਕਰ ਦਿੰਦੇ ਆ ਜਿਹੜੇ ਫੱਟੜ ਹੋਏ ਬੰਦੇ ਆ ਦੁਬਾਰਾ ਕੀ ਉਹਨਾਂ ਦੇ ਉੱਤੇ ਅਟੈਕ ਨਹੀਂ ਕਰ ਸਕਦੇ ਹੈਗੇ। ਜੀ, ਸੋ ਜਨੇਵਾ ਕਨਵੈਨਸ਼ਨ ਦੀ ਕਹਿੰਦੇ ਜੀ ਉਲੰਘਣਾ ਆ, ਇਸ ਦੀ ਜਿਹੜੀ ਦੁਹਾਈ ਆ ਉਹ ਪਾਈ ਜਾ ਰਹੀ ਆ। ਸੋ ਸਕੇਪਗੋਟ ਕਹਿ ਸਕਦੇ ਹਾਂ ਵੀ ਐਡਮਿਰਲ ਆ ਇਸ ਟਾਈਮ ਉਹਨਾਂ ਦੇ ਉੱਤੇ ਨਾਮ ਜਿਹੜਾ ਉਹਨਾਂ ਦਾ ਜਿਹੜਾ ਦਿੱਤਾ ਜਾ ਰਿਹਾ ਆ। ਸਪੀਕਰ ਮਾਈਕ ਜੌਨਸਨ ਕਹਿੰਦੇ ਵੀ ਮੈਂ ਕਿਸੇ ਨੂੰ ਪ੍ਰੀ ਜੱਜ ਨਹੀਂ ਕਰੂੰਗਾ ਤੇ ਹੁਣ ਦੇਖਦੇ ਹਾਂ ਕਿਵੇਂ ਆ। ਜਿਸ ਟਾਈਮ ਦੇ ਉੱਤੇ ਜਿਸ ਹਮਲੇ ਦੀ ਇਹ ਗੱਲ ਕਰ ਰਹੇ ਆ ਉਸ ਬਾਰੇ ਜਿਹੜੇ ਪੀਟ ਹੈਗਸਟ ਆ ਇੱਕ ਟਾਈਮ ਦੇ ਉੱਤੇ ਕਹੇ ਸੀਗੇ ਵੀ ਆਈ ਵਾਚਡ ਇਟ ਲਾਈਵ, ਵੀ ਮੈਂ ਉਹ ਇਹ ਜਿਹੜਾ ਸਾਰਾ ਹਮਲਾ ਆ ਉਹ ਲਾਈਵ ਦੇਖਿਆ ਸੀ। ਕਿੰਨਾ ਕੁ ਦੇਖਿਆ ਇਹਦੇ ਬਾਰੇ ਅਜੇ ਕੋਈ ਕਲੈਰਿਟੀ ਨਹੀਂ ਹੈਗੀ। ਸੋ ਇਹ 2 ਸਤੰਬਰ ਦੀ ਹਰਜੋਤ ਸਿੰਘ ਜੀ ਅਟੈਕ ਦੀ ਚਰਚਾ ਜਿਹੜੀ ਚੱਲ ਰਹੀ ਆ, ਜਿਸ ਦੇ ਵਿੱਚ ਹੁਣ ਇਹ ਕਥਿਤ ਦਾਵਾ ਆ ਵੀ ਜਿਹੜੇ ਸਰਵਾਈਵਰ ਸੀਗੇ 2 ਬਚੇ ਜਿਹੜੇ ਸੀਗੇ ਫੱਟੜ ਹੋਏ ਸੀ ਉਹਨਾਂ ਉੱਤੇ ਵੀ ਜਿਹੜੀ ਇਹਨਾਂ ਨੇ ਦੂਜੀ ਵਾਰ ਹਮਲਾ ਕਰਕੇ ਉਹਨਾਂ ਨੂੰ ਵੀ ਮਾਰ ਮੁਕਾਇਆ ਸੀਗਾ। ਸੋ ਵਾਰ ਕ੍ਰਾਈਮ ਦਾ ਜਿਹੜੀ ਦੁਹਾਈ ਆ ਉਹ ਇਸ ਟਾਈਮ ਪੈ ਰਹੀ ਹੈਗੀ ਆ। ਹੈਗਸਤ ਇਸ ਟਾਈਮ ਤੱਤੇ ਪਾਣੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਣੇ ਪਏ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਟਰੰਪ ਉਹਨਾਂ ਨੇ ਤਾਂ ਕੱਲ ਪੂਰਾ ਜਿਹੜਾ ਇਸ ਦਾ ਸਾਥ ਦਿੱਤਾ ਸੀਗਾ, ਕਹਿੰਦੇ ਵੀ ਜੋ ਪੀਟ ਹੈਗਸਤ ਕਹਿ ਰਿਹਾ ਆ ਮੈਂ 100% ਉਸ ਦੇ ਵਿੱਚ ਬਲੀਵ ਕਰਦਾ ਹਾਂ, ਪਰ ਦਬਾਅ ਲਗਾਤਾਰ ਜਿਹੜਾ ਆ ਇਸ ਚੀਜ਼ ਨੂੰ ਲੈ ਕੇ ਇਹਨਾਂ ਦੇ ਉੱਤੇ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਪੀਟ ਹੈਗਸਤ ਕਹਿ ਰਹੇ ਆ ਐਡਮਿਰਲ ਬ੍ਰੈਡਲੀ ਜਿਨ੍ਹਾਂ ਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਬਣਾਤਾ ਹੈ, ਹੁਣ ਕਹਿੰਦੇ ਮੈਂ ਉਹਦੇ ਨਾਲ ਖੜਾ ਆ। ਬ੍ਰੈਡਲੀ ਦੇ ਨਾਲ ਪੀਟ ਹੈਗਸਤ ਖੜੇ ਆ, ਪੀਟ ਹੈਗਸਤ ਦੇ ਨਾਲ ਟਰੰਪ ਖੜੇ ਆ ਤੇ ਵਾਰ ਕ੍ਰਾਈਮ ਸਾਈਡ ਤੇ ਰਹਿ ਜਾਣਗੇ ਜਾਂ ਇਸ ਦੀ ਜਾਂਚ ਹੋਊਗੀ ਜਾਂ ਇਹ ਵਾਕਿਆ ਵਾਰ ਕ੍ਰਾਈਮ ਮੰਨਿਆ ਜਾਊਗਾ, ਇਹ ਹੁਣ ਆਉਂਦਾ ਸਮਾਂ ਜਿਹੜਾ ਉਹ ਦੱਸੇਗਾ। ਜਿਹੜੇ ਸਕੱਤਰ ਪੀਟ ਹੈਗਸਤ ਆ ਉਹਨਾਂ ਨੇ ਸਟੇਟਮੈਂਟ ਜਿਹੜੀ ਹੈ ਕੱਲ ਰਾਤ ਨੂੰ ਆਪਣੇ ਐਕਸ ਅਕਾਊਂਟ ਦੇ ਉੱਤੇ ਪਰਸਨਲ ਐਕਸ ਅਕਾਊਂਟ ਦੇ ਉੱਤੇ ਐਡਮਿਰਲ ਮਿਚ ਬ੍ਰੈਡਲੀ ਆ ਉਹਨਾਂ ਦੇ ਬਾਰੇ ਜਿਹੜੀ ਉਹ ਲਿਖੀ ਜਿਹੜੀ ਉਹ ਹੈਗੀ ਆ। ਸੋ ਇਹ ਹੁਣ ਕਹਿੰਦੇ ਵੀ ਮੈਂ ਕ੍ਰਿਸਟਲ ਕਲੀਅਰ ਕਰ ਦੇਵਾਂ, ਐਡਮਿਰਲ ਮਿਚ ਬ੍ਰੈਡਲੀ ਇਹ ਅਮਰੀਕਨ ਹੀਰੋ ਆ, ਟਰੂ ਪ੍ਰੋਫੈਸ਼ਨਲ ਆ ਤੇ ਮੇਰੀ ਇਸ ਦੇ ਨਾਲ 100% ਸਪੋਰਟ ਆ। ਆਈ ਸਟੈਂਡ ਬਾਈ ਹਿਮ and the combat decision he has made on September 2nd mission and all others since। ਵੀ 2 ਸਤੰਬਰ ਨੂੰ ਵੀ ਜਿਹੜਾ ਉਸਨੇ ਫੈਸਲਾ ਲਿਆ ਮਿਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਚ ਵੀ ਜਿਹੜੇ ਵੀ ਇਸ ਨੇ ਐਡਮਿਰਲ ਨੇ ਫੈਸਲੇ ਲਏ ਆ ਬ੍ਰੈਡਲੀ ਨੇ ਉਹਦੇ ਨਾਲ ਜਿਹੜੇ ਆ ਉਹ ਕਹਿੰਦਾ ਵੀ ਮੈਂ ਬਿਲਕੁਲ ਨਾਲ ਉਹਨਾਂ ਦੇ ਨਾਲ ਹੀ ਹੈਗਾ ਆ। ਸੋ ਰਿਪਬਲਿਕਨਸ ਦੇ ਉੱਤੇ ਟਰੰਪ ਕੈਬਨਿਟ ਦੇ ਉੱਤੇ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਇਸ ਟਾਈਮ ਦਬਾਅ ਜਿਹੜਾ ਉਹ ਵੱਧ ਰਿਹਾ ਆ। ਇਸ ਸਾਲ ਦੀ ਅਖੀਰਲੀ ਕੈਬਨਿਟ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਡਿਫੈਂਸ ਦੇ ਸਕੱਤਰ ਜਿਹੜੇ ਪੀਟ ਹੈਗਸਤ ਆ ਉਹ ਜਿਹੜੀ ਕੈਬਨਿਟ ਰੂਮ ਦੇ ਵਿੱਚ ਉੱਥੇ ਬੈਠੇ ਨਾਲ ਨਜ਼ਰ ਆਏ ਆ। ਸੱਜੇ ਹੱਥ ਜਿਹੜੇ ਸੀਗੇ ਰੂਬੀਓ ਤੇ ਖੱਬੇ ਹੱਥ ਜਿਹੜੇ ਪੀਟ ਹੈਗਸਤ ਟਰੰਪ ਹੋਣਾ ਦੇ ਉਹ ਜਿਹੜੇ ਉਹ ਇਸ ਟਾਈਮ ਬੈਠੇ ਜਿਹੜੇ ਨਜ਼ਰ ਆ ਰਹੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ।
ਪਰ ਦਬਾਅ ਜਿਹੜਾ ਹਰਜੋਤ ਸਿੰਘ ਜੀ ਤੇ ਵਿਵਾਦ ਜਿਹੜਾ ਹੈ ਖਾਸਾ ਜਿਹੜਾ ਹੁਣ ਅੱਗੇ ਵੱਧਦਾ ਜਾ ਰਿਹਾ ਹੈਗਾ। ਸੈਨੇਟ ਡੈਮੋਕ੍ਰੈਟਿਕ ਲੀਡਰ ਚੱਕ ਸ਼ੂਮਰ ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜਾ ਹੈਗਸਟ ਦਾ ਜੋ ਉਸਨੇ ਕੀਤਾ ਹੈ ਨੈਸ਼ਨਲ ਐਮਬੈਰਸਮੈਂਟ ਹੈਗੀ ਆ। ਤੇ ਸ਼ੂਮਰ ਨੇ ਇਹ ਕਿਹਾ ਆ ਵੀ ਵੀਡੀਓਜ਼ ਰਿਲੀਜ਼ ਹੋਣੀਆਂ ਚਾਹੀਦੀਆਂ ਸਟ੍ਰਾਈਕ ਦੀਆਂ ਤੇ ਅੰਡਰ ਓਥ ਜਿਹੜੀ ਆ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਰਿਪਬਲਿਕਨ ਸੈਨੇਟਰ ਮਿਸੀਸੀਪੀ ਦੇ ਰੋਜਰ ਵਿਕਰ ਆ, ਉਹ ਜੋ ਚੇਅਰ ਵੀ ਹੈਗੇ ਸੈਨੇਟ ਆਰਮ ਸਰਵਿਸਿਜ਼ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਇਟ ਵਿਲ ਬੀ ਡਨ ਬਾਈ ਦਾ ਨੰਬਰਸ ਤੇ ਅਸੀਂ ਗਰਾਊਂਡ ਟਰੂਥ ਜਿਹੜੀ ਆ ਉਹ ਲੱਭਾਂਗੇ ਧਰਤੀ ਤੇ ਕੀ ਕੁਝ ਵਾਪਰਿਆ ਤੇ ਉਸ ਦੇ ਜੇ ਰੈਮੀਫਿਕੇਸ਼ਨਸ ਜੋ ਰਿਪੋਰਟ ਦੀਆਂ ਹੋਈਆਂ ਉਹਦੇ ਤੇ ਜੇ ਸੀਰੀਅਸ ਚਾਰजेस ਜੋ ਲੱਗਣਗੇ। 2 ਸਤੰਬਰ ਨੂੰ ਇਹ ਸਟ੍ਰਾਈਕ ਹੋਈ ਸੀ ਯੂਐਸ ਮਿਲਟਰੀ ਨੇ ਜਿਹੜਾ ਕੈਰੇਬੀਅਨ ਸੀ ਦੇ ਵਿੱਚ ਜਿਹੜਾ ਈਸਟਰਨ ਪੈਸੀਫਿਕ ਓਸ਼ਨ ਹੈਗਾ ਉੱਥੇ ਫਲੀਟ ਆਫ ਵਾਰਸ਼ਿਪਸ ਨੂੰ ਆਰਡਰ ਕੀਤਾ ਸੀ ਵੈਨਜ਼ੂਏਲਾ ਦੇ ਵਿੱਚ। ਹੁਣ ਤੱਕ 80 ਲੋਕ ਮਾਰੇ ਜਾ ਚੁੱਕੇ ਆ ਅਮਰੀਕਾ ਵੱਲੋਂ ਵੱਖ-ਵੱਖ ਬੋਟਸ ਦੇ ਉੱਤੇ ਅਟੈਕ ਕਰਕੇ ਤੇ ਹਰ ਵਾਰ ਇਹੀ ਕਿਹਾ ਜਾ ਰਿਹਾ ਵੀ ਉਹ ਜਿਹੜੇ ਡਰੱਗ ਲੈ ਕੇ ਅਮਰੀਕਾ ਵੱਲ ਨੂੰ ਆ ਰਹੇ ਸੀ। ਇੱਕ ਸਾਬਕਾ ਪੈਂਟਾਗਨ ਦੇ ਸਪੋਕਸਮੈਨ ਆ ਜੌਨ ਉਲੀਓਟ, ਉਹਨਾਂ ਨੇ ਜੋ ਟਰੰਪ ਉਹਨਾਂ ਦੇ ਬੜੇ ਲਾਇਲਿਸਟ ਹੈਗੇ ਆ, ਉਹਨਾਂ ਨੇ ਟਰੰਪ ਉਹਨਾਂ ਨੂੰ ਅਪ੍ਰੈਲ ਮਹੀਨੇ 'ਚ ਕਿਹਾ ਸੀ ਵੀ ਜਿਹੜਾ ਪੈਂਟਾਗਨ ਆ ਉੱਥੇ ਟੋਟਲੀ ਕੇਓਸ ਆ, ਤੁਹਾਨੂੰ ਜਿਹੜਾ ਚੇਂਜ ਕਰ ਦੇਣਾ ਚਾਹੀਦਾ ਹੈਗਾ ਆ ਹੈਗਸਤ ਨੂੰ। ਪਰ ਟਰੰਪ ਹੁਣੀ ਵਾਰ-ਵਾਰ ਜੋ ਰਿਪੀਟਡਲੀ ਕਹਿੰਦੇ ਉਹਨਾਂ ਨੇ ਡਿਫੈਂਡ ਕੀਤਾ ਹੈ ਹੈਗਸਤ ਨੂੰ ਤੇ ਇਹ ਕਿਹਾ ਵੀ ਉਹ ਵਧੀਆ ਜੌਬ ਕਰ ਰਿਹਾ ਹੈ। ਜੀ, ਜੀ। ਇਸੇ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਐਡਮਿਰਲ ਬ੍ਰੈਡਲੀ ਦੇ ਬਾਰੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਦੱਸੀਆਂ ਜਿਹੜੀਆਂ ਜਾ ਰਹੀਆਂ, ਸਾਰੇ ਜਾਣੇ ਜਾਣਦੇ ਸਾਬਕਾ ਨੇਵੀ ਸੀਲ ਨੇ, ਕਾਫੀ ਐਕਸਪੀਰੀਅੰਸ ਨੇ ਤੇ ਰਿਸਪੈਕਟਡ ਕਮਾਂਡਰ ਹੈਗੇ ਨੇ। 2 ਸਤੰਬਰ ਦੀ ਸਟ੍ਰਾਈਕ ਵਾਲੇ ਦਿਨ ਕਹਿੰਦੇ ਵੀ ਸਪੈਸ਼ਲ ਆਪਰੇਸ਼ਨ ਮਿਸ਼ਨ ਦੇ ਵਿੱਚ ਆਲਰੇਡੀ ਉਹਨਾਂ ਨੇ ਵਕਤ ਲਾਇਆ ਸੀਗਾ ਜਿਹੜੇ ਮਿਡਲ ਈਸਟ ਅੰਡਰ ਜਿਹੜੀ ਯੂਐਸ ਸੈਂਟਰਲ ਕਮਾਂਡ ਆ ਉਸ ਦੇ ਵਿੱਚ, ਜੁਆਇੰਟ ਸਪੈਸ਼ਲ ਆਪਰੇਸ਼ਨ ਕਮਾਂਡ ਦੇ ਵਿੱਚ, ਗਲੋਬਲ ਕਮਾਂਡ ਦੇ ਵਿੱਚ। ਸੋ ਲੰਮਾ ਚੌੜਾ ਉਹਨਾਂ ਦਾ ਜਿਹੜਾ ਇੱਕ ਕਰੀਅਰ ਹੈਗਾ ਆ ਨੇਵੀ ਸੀਲ ਦਾ, ਐਡਮਿਰਲ ਜਿਹੜੇ ਉਹ ਹੋਣ ਦਾ। ਜਦੋਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਐਡਮਿਰਲ ਬ੍ਰੈਡਲੀ ਨੂੰ ਨੋਮੀਨੇਟ ਕੀਤਾ ਸੀ ਯੂਐਸ ਸਪੈਸ਼ਲ ਆਪਰੇਸ਼ਨ ਕਮਾਂਡ ਦੇ ਲਈ ਇਸ ਫਾਲ ਦੇ ਵਿੱਚ, ਜਿਹੜੀ ਸੈਨੇਟ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਵੌਇਸ ਵੋਟ ਦੇ ਨਾਲ ਹੀ, ਵੋਟ ਵੀ ਜਿਹੜੀ ਉਹ ਪਾਉਣੀ ਨਹੀਂ ਪਈ, ਆਵਾਜ਼ ਦੇ ਨਾਲ ਹੀ ਇਹਨਾਂ ਨੂੰ ਅਪਰੂਵ ਜਿਹੜਾ ਉਹ ਕਰ ਦਿੱਤਾ ਸੀ। ਸੋ ਉਹਨਾਂ ਦਾ ਕਰੀਅਰ ਬਹੁਤ ਜਿਹੜਾ ਸ਼ਾਨਦਾਰ ਜਿਹੜਾ ਰਿਹਾ ਆ। ਇੱਕ ਐਰਿਕ ਜਿਹੜੇ ਸਾਬਕਾ ਨੇਵੀ ਸੀਲ ਆ ਜਿਹੜੇ ਕਹਿੰਦੇ ਵੀ ਮੈਂ ਇਹਨਾਂ ਦੇ ਅੰਡਰ ਕੰਮ ਕੀਤਾ ਹੈ ਐਡਮਿਰਲ ਬ੍ਰੈਡਲੀ ਦੇ ਅੰਦਰ, ਕਹਿੰਦੇ ਵੀ ਜਿੰਨਾ ਚਿਰ ਵੀ ਮੈਂ ਇਹਨਾਂ ਦੇ ਅੰਡਰ ਕੰਮ ਕੀਤਾ ਆ ਇਹ ਵਾਰ ਔਨ ਟੈਰਰ ਨੂੰ ਕਮਾਂਡ ਜਿਹੜਾ ਉਹ ਕਰ ਰਹੇ ਸੀ, ਕਹਿੰਦੇ ਵੀ ਮੈਂ ਕਦੀ ਨਹੀਂ ਦੇਖਿਆ ਵੀ ਕਾਨੂੰਨ ਦੇ ਬਾਹਰ ਉਹਨਾਂ ਦੀਆਂ ਬਾਉਂਡਸ ਤੋਂ ਬਾਹਰ ਜਿਹੜੇ ਆ ਐਡਮਿਰਲ ਬ੍ਰੈਡਲੀ ਜਿਹੜੇ ਉਹ ਕਦੇ ਗਏ ਹੁਣ ਜਿਹੜਾ 2 ਸਤੰਬਰ ਵਾਲਾ ਜੋ ਇਹਨਾਂ ਦੇ ਉੱਤੇ ਹੁਣ ਦੋਸ਼ ਲਾਏ ਜਾ ਰਹੇ ਆ ਵੀ ਇਹਨਾਂ ਨੇ ਹੁਣ ਆਖਿਆ ਸੀਗਾ ਕਿਲ ਦੈਮ ਆਲ ਵਾਲਾ, ਵੀ ਇਹ ਫਿਰ ਜੇ ਇੰਨਾ ਡੈਕੋਰੇਟਡ ਕੋਈ ਐਡਮਿਰਲ ਹੈਗਾ ਜਿਹਨੂੰ ਉਹ ਜਾਣਦਾ, ਇੰਨੀਆਂ ਉਹਨੇ ਕਮਾਂਡਸ ਰਨ ਕੀਤੀਆਂ ਆ, ਇਹ ਕਿੱਦਾਂ ਇਹ ਫੈਸਲਾ ਜਿਹੜਾ ਉਹ ਲੈ ਸਕਦਾ ਵੀ ਉਹਨੂੰ ਪਤਾ ਆ ਉਹਦੇ ਬੈਕ ਆਫ ਦਾ ਮਾਈਂਡ ਕੋਈ ਵੀ ਜਿਹੜਾ ਫੌਜੀ ਆ ਵੀ ਜਨੇਵਾ ਕਨਵੈਨਸ਼ਨ ਕੀ ਆ, ਕੀ ਕੀਤਾ ਜਾ ਸਕਦਾ, ਕੀ ਇਸ ਦੇ ਜਿਹੜੇ ਰੀਪਰਕਸ਼ਨਸ ਜਿਹੜੇ ਹੋ ਸਕਦੇ ਆ। ਸੋ ਇਹ ਕਿੱਥੋਂ ਆਇਆ ਆਰਡਰ, ਇਹ ਕੀ ਵਾਕਿਆ ਜਿੱਦਾਂ ਪਹਿਲੋਂ ਕਿਹਾ ਜਾ ਰਿਹਾ ਵੀ ਇਹ ਇਸ਼ਾਰਾ ਹੋ ਰਿਹਾ ਆ ਵੀ ਕਿਤੇ ਇਹ ਗਲਤ ਨਹੀਂ ਵੀ ਇਹਨਾਂ ਨੂੰ ਇੱਕ ਸਕੇਪਗੋਟ ਹੀ ਜਿਹੜਾ ਸਿਰਫ ਬਣਾਇਆ ਜਾ ਰਿਹਾ ਹੈ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ। ਪਰ ਐਡਮਿਰਲ ਬ੍ਰੈਡਲੀ ਜਿਹੜੇ ਹੁਣ ਆਪ ਦੱਸ ਸਕਦੇ ਆ ਆ ਕੇ ਵੀ ਭਾਈ ਉਹ ਕੀ ਸੋਚ ਰਹੇ ਸੀਗੇ ਜੇ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਰਿਹਾ ਆ। ਤੇ ਕਹਿੰਦੇ ਵੀ ਜੇ ਕਹਿ ਰਹੇ ਆ ਜਿਹੜੇ ਉਹਨਾਂ ਦੇ ਅੰਡਰ ਕੰਮ ਕਰਦੇ ਰਹੇ ਸਾਬਕਾ ਨੇਵੀ ਸੀਲ ਵੀ, ਕਹਿੰਦੇ ਜੇ ਉਹਨਾਂ ਨੇ ਅਜਿਹਾ ਫੈਸਲਾ ਕੋਈ ਲੈਣਾ ਵੀ ਹੁੰਦਾ ਸੀ ਤਾਂ ਉਹ ਪਹਿਲਾਂ ਕੌਂਸਲ ਦੀ ਮਦਦ ਯਾਨੀ ਕਿ ਕਿਸੇ ਵਕੀਲ ਦੇ ਨਾਲ, ਜਿਹੜਾ ਸਰਕਾਰੀ ਵਕੀਲ ਆ ਉੱਥੇ ਵਾਈਟ ਹਾਊਸ ਦਾ, ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਇਦਾਂ ਦਾ ਕੰਮ ਜਿਹੜਾ ਉਹ ਕਰਦੇ, ਉਹ ਆਪ ਸਿੱਧਾ ਜਿਹੜਾ ਆ ਉਹ ਨਹੀਂ ਜਿਹੜਾ ਹੋਊਗਾ। ਹੈਗਸਥ ਨੇ ਤਾਂ ਆਪ ਜਿਹੜਾ ਉਹ ਕਿਹਾ ਸੀਗਾ ਫੌਕਸ ਨਿਊਜ਼ ਦੇ ਵਿੱਚ ਆ ਕੇ 3 ਸਤੰਬਰ ਨੂੰ, ਕਹਿੰਦੇ ਵੀ ਇਹ ਤਾਂ ਜਿਹੜਾ ਅਟੈਕ ਕੀਤਾ ਹੈ ਇਸ ਨੂੰ ਓਵਰਸੀ ਮੈਂ ਕਰ ਰਿਹਾ ਸੀ ਵੀ 100% ਮੇਰੀ ਨਿਗਰਾਨੀ ਹੇਠ ਇਹ ਹੋ ਰਿਹਾ ਸੀ। ਤੇ ਹੁਣ ਇਹ ਕਹਿੰਦੇ ਵੀ ਅਟੈਕ ਜਿਹੜਾ ਦੂਜੀ ਇਹਦੀ ਜਿਸ ਚੀਜ਼ ਨੂੰ ਵਾਰ ਕ੍ਰਾਈਮ ਆਖਿਆ ਜਾ ਰਿਹਾ ਆ ਵੀ ਉਹਦਾ ਫੈਸਲਾ ਜਾਂ ਉਹਦਾ ਜਿਹੜਾ ਹੁਕਮ ਆ ਉਹ ਐਡਮਿਰਲ ਨੇ ਜਿਹੜਾ ਉਹ ਦਿੱਤਾ ਸੀਗਾ। ਸੋ ਲੋਕ ਕੀ ਸੋਚਦੇ ਆ, ਕਿੰਨਾ ਕੁ ਜਿਹੜਾ ਦਬਾਅ ਹੈਗਸਥ ਦੇ ਉੱਤੇ ਰਹਿੰਦਾ ਆ ਜਾਂ ਐਡਮਿਰਲ ਬ੍ਰੈਡਲੀ ਆ ਕੇ ਇਵੈਂਚੁਅਲੀ ਇਸ ਚੀਜ਼ ਦਾ ਕੋਈ ਨਤਾਰਾ ਕਰਦੇ, ਕਲੀਅਰ ਕਰਦੇ ਆ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।